ਭਲਿਆਂ ਵਕਤਾਂ ਅੰਦਰ ਜਦੋਂ ਕਿਤੇ ਜਾਣਾ ਹੁੰਦਾ ਸੀ ਤੇ ਕਈ ਵਾਰੀ ਕਿਸੇ ਪਿੰਡ ਥਾਂ ਦਾ ਪਤਾ ਦੂਜਿਆਂ ਕੋਲੋਂ ਪੁੱਛਣਾ ਪੈਂਦਾ ਸੀ। ਪਰ ਜਦੋਂ ਦੀ ਸਾਇੰਸ ਨੇ ਤਰੱਕੀ ਕੀਤੀ ਹੈ, ਇਹ ਸਾਰਾ ਰੌਲਾ ਹੀ ਮੁੱਕ ਗਿਆ ਹੈ। ਤੁਸੀਂ ਗੂਗਲ ਮੈਪ ਦੇ ਉੱਤੇ ਲੋਕੇਸ਼ਨ ਜਿਹੜੀ ਉਹ ਐਡਜਸਟ ਕਰੋ ਤੇ ਸਿੱਧੇ ਆਪਣੀ ਜਗ੍ਹਾ ਦੇ ਉੱਤੇ ਅਪੜ ਜਾਓ। ਇਹ ਸਿਰਫ ਤੁਹਾਡੇ ਇਲਾਕੇ ਦੇ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਦੇ ਵਿੱਚ ਇਹੋ ਹੀ ਤਰੀਕੇਕਾਰ ਇਸਤੇਮਾਲ ਕੀਤਾ ਜਾਂਦਾ ਹੈ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਗੂਗਲ ਮੈਪ ਦੇ ਜ਼ਰੀਏ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੱਕ ਅਪੜ ਸਕਦੇ ਹੋ, ਜਾ ਸਕਦੇ ਹੋ, ਵੇਖ ਸਕਦੇ ਹੋ, ਭਾਵੇਂ ਫਿਜ਼ੀਕਲੀ ਤੁਸੀਂ ਉੱਥੇ ਨਾ ਜਾ ਸਕੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਹਰ ਜਗ੍ਹਾ ਤੇ ਗੂਗਲ ਮੈਪ ਦੇ ਜ਼ਰੀਏ ਜਾ ਸਕਦੇ ਹੋ, ਉਹਨੂੰ ਵੇਖ ਸਕਦੇ ਹੋ, ਤੇ ਬਾਜ਼ ਜਗ੍ਹਾ ਐਸੀਆਂ ਨੇ ਜਿਹੜੀਆਂ ਗੂਗਲ ਮੈਪ ਵੀ ਤੁਹਾਨੂੰ ਨਹੀਂ ਵਿਖਾਉਂਦਾ। ਉਹਦੀ ਕੀ ਵਜ੍ਹਾ ਹੈ? ਕਿਉਂਕਿ ਗੂਗਲ ਦੇ ਵਿੱਚ ਤੁਸੀਂ ਕਈਆਂ ਜਗ੍ਹਾ ਦੀ ਸਰਚ ਕਰੋ ਤੇ ਵੇਖਣ ਨੂੰ ਤੇ ਬਿਲਕੁਲ ਆਮ ਜਿਹੀਆਂ ਜਗ੍ਹਾ ਲੱਗਦੀਆਂ ਨੇ, ਪਰ ਉਹ ਲੁਕੀਆਂ ਹੋਈਆਂ ਨੇ, ਜਾਂ ਤੁਸੀਂ ਕਹੋ ਕਿ ਗੂਗਲ ਨੇ ਉਹਨਾਂ ਨੂੰ ਲੁਕਾਇਆ ਹੋਇਆ ਹੈ। ਅੱਜ ਅਸੀਂ ਉਹਨਾਂ ਜਗ੍ਹਾ ਦੇ ਬਾਰੇ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। ਇਹਨਾਂ ਦੇ ਵਿੱਚ ਜਿਹਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਉਹ ਫਰਾਂਸ ਦੀ ਮਾਰਕੋਲ ਐਟੋਮਿਕ ਇੰਸਟਾਲੇਸ਼ਨਸ ਨੇ। ਇਹ 1956 ਦੇ ਵਿੱਚ ਫੌਜੀ ਮਕਸਦ ਲਈ ਪਲੂਟੋਨੀਅਮ ਦੇ ਤਜਰਬਿਆਂ ਲਈ ਬਣਾਈ ਗਈ ਸੀ। 2011 ਦੇ ਵਿੱਚ ਇੱਥੇ ਧਮਾਕਾ ਹੋਇਆ ਜਿਹਦੇ ਵਿੱਚ ਇੱਕ ਬੰਦਾ ਮਰ ਗਿਆ ਤੇ 4 ਬੰਦੇ ਜ਼ਖਮੀ ਹੋ ਗਏ। ਜੇ ਤੁਸੀਂ ਇਹਨੂੰ ਗੂਗਲ ਮੈਪ ਜਾਂ ਗੂਗਲ ਸੈਟੇਲਾਈਟ ਤੇ ਸਰਚ ਕਰੋਗੇ ਤੇ ਇਹ ਤੁਹਾਨੂੰ ਧੁੰਦਲੀ ਨਜ਼ਰ ਆਵੇਗੀ। ਤੇ ਅਗਲੀ ਗੱਲ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਅਮਰੀਕਾ ਤੇ ਮੈਕਸੀਕੋ ਦਾ ਬਾਰਡਰ ਹੈ। ਤਕਰੀਬਨ 15 ਮੀਲ ਦਾ ਹੈ। ਇਹ ਇੱਕ ਅਜੀਬ ਜਿਹੀ ਬਣੀ ਹੋਈ ਪੇਂਟਿੰਗ ਦੇ ਨਾਲ ਕਵਰ ਕੀਤਾ ਗਿਆ ਹੈ, ਲੁਕਾਇਆ ਗਿਆ ਹੈ। ਇਹਦੀ ਵਜ੍ਹਾ ਕੀ ਹੈ ਇਹਦੇ ਬਾਰੇ ਕੋਈ ਨਹੀਂ ਜਾਣਦਾ। ਇਹਦੇ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਡਰੱਗਸ ਦੀ ਸਮਗਲਿੰਗ ਵਾਸਤੇ ਇਸਤੇਮਾਲ ਹੋਣ ਵਾਲਾ ਰਸਤਾ ਹੈ ਜਿਹਦੇ ਤੇ ਮੈਕਸੀਕੋ ਦੇ ਕਾਰਟੇਲ ਸਫਰ ਕਰਦੇ ਨੇ। ਆਖਿਆ ਜਾਂਦਾ ਹੈ ਕਿ ਕੁਝ ਅਰਸਾ ਪਹਿਲੇ ਤੱਕ ਜਿੰਨੇ ਵੀ ਫੌਜੀ ਹਵਾਈ ਅੱਡੇ ਸਨ ਇਹਨਾਂ ਨੂੰ ਗੂਗਲ ਨੇ ਲੁਕਾ ਛੜਿਆ ਸੀ, ਇਹਨਾਂ ਨੂੰ ਹਾਈਡ ਕਰ ਦਿੱਤਾ ਸੀ। ਪਰ ਹੁਣ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਤੁਸੀਂ ਬਹੁਤੇ ਨੇ ਜਿਹੜੇ ਉਹ ਆਨਲਾਈਨ ਵੇਖ ਸਕਦੇ ਹੋ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਫੋਰਸ ਬੇਸ ਦੇ ਇਲਾਕੇ ਦੀ। ਪੋਲੈਂਡ ਦੀ ਸਪੈਸ਼ਲ ਫੋਰਸ ਕਮਾਂਡ ਦੀ ਤਰਬੀਅਤ ਜਿਹੜੀ ਹੈ ਉਹਦੀ ਫੋਟੋ ਵੀ ਤੁਹਾਨੂੰ ਬਲਰ ਨਜ਼ਰ ਆਵੇਗੀ। ਇੱਕ ਹੋਰ ਅਮਰੀਕਾ ਦੀ 50s 60s ਤੇ 70s ਦੇ ਵਿੱਚ ਐਮਚੇਤਕਾ ਜਜ਼ੀਰੇ ਦੇ ਵਿੱਚ ਨਿਊਕਲੀਅਰ ਟੈਸਟਿੰਗ ਕੀਤੀ ਗਈ ਸੀ, ਪਰ ਗੂਗਲ ਮੈਪ ਦੇ ਉੱਤੇ ਇਹਦੇ ਬਹੁਤ ਸਾਰੇ ਹਿੱਸੇ ਹਾਲੇ ਵੀ ਧੁੰਦਲੇ ਨੇ। ਅਮਰੀਕਾ ਨੇ ਇੱਥੇ ਜ਼ਮੀਨ ਥੱਲੇ ਬਹੁਤ ਸਾਰੇ ਐਟਮੀ ਤਜਰਬੇ ਕੀਤੇ ਸਨ। ਉਸ ਤੋਂ ਬਾਅਦ ਇੱਕ ਪਾਕਿਸਤਾਨ ਦਾ ਇਲਾਕਾ ਵੀ ਹੈ। 2009 ਦੇ ਵਿੱਚ ਕੁਝ ਇਹੋ ਜਿਹੀਆਂ ਤਸਵੀਰਾਂ ਵਿਖਾਈਆਂ ਗਈਆਂ ਜਿਹਦੇ ਤੋਂ ਪਤਾ ਲੱਗ ਰਿਹਾ ਸੀ ਕਿ ਅਮਰੀਕਾ ਦੇ ਡਰੋਨ ਤਿਆਰੇ ਸ਼ਮਸੀ 에ਅਰਫੀਲਡ ਪਾਕਿਸਤਾਨ ਦੇ ਵਿੱਚ ਖਲੋਤੇ ਹੋਏ ਨੇ। ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਬੜਾ ਰੌਲਾ ਪੈ ਗਿਆ, ਜਿਹਦੇ ਬਾਅਦ ਗੂਗਲ ਨੇ ਇਹ ਤਸਵੀਰਾਂ ਤੇ ਇਹ ਇਲਾਕਾ ਗੂਗਲ ਅਰਥ ਦੇ ਉੱਤੇ ਧੁੰਦਲਾ ਕਰ ਦਿੱਤਾ, ਬਲਰ ਕਰ ਦਿੱਤਾ। ਇਸ ਤੋਂ ਇਲਾਵਾ ਤਾਇਵਾਨ ਦੇ ਫੌਜੀ ਅੱਡੇ ਜਿਹੜੇ ਨੇ ਉਹ ਵੀ ਬਲਰ ਨਜ਼ਰ ਆਉਂਦੇ ਨੇ। ਸਿਕਿਉਰਿਟੀ ਦੀ ਵਜ੍ਹਾ ਦੇ ਉੱਤੋਂ ਤਾਇਵਾਨ ਦੀ ਹਕੂਮਤ ਨੇ ਗੂਗਲ ਨੂੰ ਦਰਖਾਸਤ ਕੀਤੀ ਸੀ ਕਿ ਇਹਦੀਆਂ ਜਿਹੜੀਆਂ ਇੰਸਟਾਲੇਸ਼ਨਸ ਨੇ ਇਹਨਾਂ ਨੂੰ ਗੂਗਲ ਅਰਥ ਉੱਤੇ ਨਾ ਵਿਖਾਇਆ ਜਾਵੇ, ਕਿਉਂ ਜੇ ਇਹਨਾਂ ਦੇ ਵੇਖਣ ਦੇ ਨਾਲ ਦੁਸ਼ਮਣ ਨੂੰ ਫਾਇਦਾ ਹੋ ਸਕਦਾ ਹੈ। ਇਸ ਲਈ ਤਾਇਵਾਨ ਦੀ ਫੌਜੀ ਤਨਸੀਬਾਤ ਜਿਹੜੀਆਂ ਨੇ ਉਹ ਬਲਰ ਨੇ। ਇਸ ਤੋਂ ਬਾਅਦ ਆਇਰਲੈਂਡ ਦੀ ਇੱਕ ਜੇਲ੍ਹ ਵੀ ਹੈ ਜਿਹਨੂੰ ਪੋਰਟ ਲਾਉਜ਼ ਜੇਲ੍ਹ ਆਖਿਆ ਜਾਂਦਾ ਹੈ। ਇਸ ਜੇਲ੍ਹ ਦੇ ਵਿੱਚ ਦੁਨੀਆ ਦੇ ਖਤਰਨਾਕ ਤਰੀਨ ਕੈਦੀ ਰੱਖੇ ਗਏ ਨੇ। ਇਹਦੀ ਹਿਫਾਜ਼ਤ ਵਾਸਤੇ ਹਰ ਵੇਲੇ ਫੌਜੀ ਦਸਤੇ ਉੱਥੇ ਗਸ਼ਤ ਕਰਦੇ ਰਹਿੰਦੇ ਨੇ। ਕਿਸੇ ਵੀ ਤਰ੍ਹਾਂ ਦੇ ਜਹਾਜ਼ ਨੂੰ ਇੱਥੇ ਆਉਣ ਦੀ ਪਾਬੰਦੀ ਹੈ, ਜਦਕਿ ਗੂਗਲ ਅਰਥ ਉੱਤੇ ਜਿਹੜੀ ਫੋਟੋ ਵਿਖਾਈ ਜਾਂਦੀ ਹੈ ਉਹ ਬਹੁਤ ਪੁਰਾਣੀ ਹੈ। ਇਸ ਤੋਂ ਬਾਅਦ ਸਪੇਨ ਦਾ ਵੀ ਇੱਕ ਇਲਾਕਾ ਹੈ। ਜਨੂਬੀ ਸਪੇਨ ਦੇ ਇਲਾਕੇ ਅਲ ਅਜੇਡੋ ਨੂੰ ਸਫੈਦ ਕਰਕੇ ਬਿਲਕੁਲ ਧੁੰਦਲਾ ਕਰ ਦਿੱਤਾ ਗਿਆ ਹੈ। ਆਖਿਆ ਜਾਂਦਾ ਹੈ ਭਈ ਸਪੇਨ ਇੱਥੇ ਆਪਣੀਆਂ ਫੌਜੀ ਐਕਟੀਵਿਟੀਜ਼ ਕਰਦਾ ਹੈ ਜਿਹਦੀ ਵਜ੍ਹਾ ਦੇ ਉੱਤੋਂ ਇਹਨੂੰ ਵਿਖਾਇਆ ਨਹੀਂ ਜਾਂਦਾ। ਤੇ ਇਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਰਿਊਮਰ ਹੈ ਅਟਲਾਂਟਾ ਦੇ ਬਾਰੇ। ਅਮਰੀਕਾ ਦੇ ਰਿਸਰਚ ਸੈਂਟਰ ਨੇ 180 ਵੈਦਰ ਐਂਟੀਨਾ ਲਾਏ ਨੇ। ਇਸ ਇਦਾਰੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਇੱਥੇ ਬੈਠ ਕੇ ਪੂਰੀ ਦੁਨੀਆ ਦੇ ਮੌਸਮਾਂ ਨੂੰ ਕੰਟਰੋਲ ਕਰਦੇ ਨੇ। ਐਸੇ ਉਹ ਥੋੜੇ ਜਿਹੇ ਪਲੇਸਿਸ ਜਿਹੜੇ ਗੂਗਲ ਅਰਥ ਜਾਂ ਗੂਗਲ ਮੈਪ ਦੇ ਉੱਤੇ ਪ੍ਰੋਪਰ ਨਹੀਂ ਵਿਖਾਏ ਜਾਂਦੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਹੋਵੇਗੀ।